व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि बीते कल सैनेट सामने अपनी टेस्टिमनी विच इंटैलीजेंस चीफ तुलसी गैबर्ड ने पाकिस्तानी मिसाइलां तो भी अमरीका नूं खतरा होने की गल की सी। इस ते व्यंग करदियां भारत के विदेश मंत्रालय का कहना है कि पाकिस्तान का न्यूक्लीयर हथियारां नूं फैलाउण दा गुप्त एजेंडे का इतिहास काफ़ी पुराना है। सो इस बारे आप गलबात करन जा रहे हैं। सो असीं चाहांगे कि दोस्तों ने इसी तरह बने रहना, देखण सुन लिया लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो तुलसी गैबर्ड ਜਿਹੜੀਆਂ 17-18 ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਦੀ ਚੀਫ ਹੈ। ਇਹ ਵਾਈਟ ਗੋਰੀ ਜਿਹੜੀ ਵਲੰਟਰਲੀ ਇੱਕ ਕਲਟ ਦੇ ਰਾਹੀਂ, ਜਿਹੜਾ ਕਲਟ ਇਹਦਾ ਬਾਪ ਲੀਡ ਕਰਦਾ ਹੈ ਕ੍ਰਿਸਚੀਅਨਿਟੀ ਦਾ ਸੀ, ਉਹਦੇ ਚੋਂ ਹਿੰਦੂ ਧਰਮ ਦੇ ਵਿੱਚ ਆਈ, ਸੈਨੇਟਰ ਵੀ ਰਹੀ, ਹਵਾਈ ਨਾਲ ਇਹਦਾ ਸੰਬੰਧ ਸੀ ਔਰ ਜਦੋਂ ਰਹੀ ਗੀਤਾ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕੀ। फिर तुलसी गैबर्ड ਜਿਹੜੀ ਜੇ ਕਹਿਣਾ ਹੋਏ ਹੁਣ ਅਮਰੀਕਨ ਜਿਸ ਲੈਵਲ ਤੱਕ ਪਹੁੰਚੀ, ਜ਼ਾਹਰ ਹੈ ਡਾਇਰੈਕਟਰੀ ਪ੍ਰੈਜ਼ੀਡੈਂਟ ਟਰੰਪ ਦੀ ਚੋਇਸ ਸੀ, ਲੇਕਿਨ ਇਹ RSS ਦੀ ਅਸੈਟ ਹੈ। ਮੋਹਨ ਭਾਗਵਤ ਤੋਂ ਲੈ ਕੇ ਮੋਦੀ ਤੱਕ ਇਵੇਂ ਹੀ ਹੈ ਜਿਵੇਂ RSS ਹਿੰਦੂ ਸ਼ਾਖਾ, ਹਿੰਦੂ ਪਰਿਵਾਰ ਦਾ ਜਿਹੜਾ ਉਹ ਹਿੱਸਾ ਹੋਏ ਔਰ ਜ਼ਾਹਰ ਹੈ ਕਨਵਰਟਡ ਹਿੰਦੂ ਹੈ। ਹੁਣ ਸਾਨੂੰ ਉਸ ਨਾਲ ਵੀ ਕੋਈ ਨਹੀਂ ਹੈ ਕਿ ਭਾਈ ਕੋਈ ਕੀ ਕਹਿੰਦਾ ਹੈ ਜਾਂ ਕਿਸ ਦਾ ਕੀ ਫੇਥ ਹੈ ਕੀ ਨਹੀਂ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਲਸੀ ਗੈਬਰਡ ਦਾ ਜਿਹੜਾ ਪਾਸਟ ਹੈ, ਜਦੋਂ ਤੁਸੀਂ RSS ਨਾਲ ਸੰਬੰਧਾਂ ਦੀ ਗੱਲ ਕਰਦੇ ਹੋ, ਹੁਣ ਇੱਕ ਪਾਸੇ ਉਹੀ ਅਮਰੀਕਾ ਦਾ ਜਿਹੜਾ ਸੈਮਾਈ ਗੌਰਮੈਂਟ ਕਮਿਸ਼ਨ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹ ਆਪਣੀ 2026 ਦੀ ਰਿਪੋਰਟ 'ਚ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਣ ਦਾ 7ਵੀਂ ਵਾਰ ਜਿਹੜਾ ਹੈ ਉਹ ਰਿਕਮੈਂਡੇਸ਼ਨ ਤਾਂ ਕਰਦਾ ਹੀ ਹੈ, ਪਰ ਉਸ ਦੇ ਵਿੱਚ ਉਹ RSS ਔਰ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ ਉਸ ਨੂੰ ਜ਼ਿੰਮੇਵਾਰ ਦੱਸਦਾ ਹੈ ਕਿ ਭਾਈ ਇਹ ਜੋ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਉਹਦੇ ਲਈ ਵੀ ਔਰ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਉਹਦੇ ਲਈ ਜ਼ਿੰਮੇਵਾਰ ਨੇ ਔਰ ਇਹਨਾਂ ਦੇ ਉੱਤੇ ਜਿਹੜੀ ਹੈ ਉਹ ਇਹਨਾਂ ਦੇ ਅਸੈਟ ਫਰੀਜ਼ ਕੀਤੇ ਜਾਣ, ਵੀਜ਼ਿਆਂ ਦੇ ਉੱਤੇ ਪਾਬੰਦੀ ਹੋਏ। ਔਰ ਦੂਸਰਾ ਹੁਣ ਜਿਸ RSS ਦੇ ਉੱਤੇ US ਸਿਰਫ ਪਾਬੰਦੀ ਲਾਉਣ ਔਰ ਉਹਨਾਂ ਦੇ ਅਸੈਟਸ ਨੂੰ ਫਰੀਜ਼ ਕਰਨ ਦੀ ਰਿਕਮੈਂਡੇਸ਼ਨ ਕਰਦਾ, ਉਸ RSS ਦੇ ਨਾਲ ਤੁਲਸੀ ਗੈਬਰਡ ਦੇ ਓਪਨ ਉਸ ਦੀਆਂ ਪਿਕਚਰਸ ਅਵੇਲੇਬਲ ਨੇ, ਨਾਗਪੁਰ ਵਿਜ਼ਿਟਸ ਅਵੇਲੇਬਲ ਨੇ। ਪਰ ਹੁਣ ਇਸ ਵੇਲੇ ਜਿਹਨੂੰ ਕਹਿੰਦੇ ਨੇ ਵੀ ਕੌਣ ਕੇ ਰਾਣੀ ਹੈ ਅੱਗਾ ਢੱਕ, ਜਦੋਂ ਕਿਸੇ ਦੇ ਕੋਲ ਪਾਵਰ ਹੁੰਦੀ ਹੈ ਕੋਈ ਕਹਿਣ ਵਾਲਾ। ਲੇਕਿਨ ਜਦੋਂ ਕੱਲ੍ਹ ਇਹ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਆਪਣੇ ਬਾਕੀ ਵੀ ਜਿਹੜੀਆਂ ਏਜੰਸੀਆਂ ਦੇ ਚੀਫ ਸੀ ਉਹਨਾਂ ਦੇ ਨਾਲ ਬੈਠੀ ਉਹ ਟੈਸਟੀਫਾਈ ਕਰ ਰਹੇ ਸੀ, ਤਾਂ ਉਸ 'ਚੋਂ ਜਿਹੜੀ ਇੱਕ ਗੱਲ ਨਿਕਲੀ ਜਿਹਨੂੰ ਅੱਜ ਆਧਾਰ ਬਣਾ ਕੇ ਇੰਡੀਆ ਦੀ ਫੋਰਨ ਮਿਨਿਸਟਰੀ ਨੇ, ਉਹਨਾਂ ਦੇ ਸਪੋਕਸਪਰਸਨ ਨੇ ਪਾਕਿਸਤਾਨ ਦੇ ਉੱਤੇ ਵਿਅੰਗ ਕੀਤਾ ਜਾਂ ਉਸ 'ਚੋਂ ਲੁਤਫ ਲਿਆ, ਉਹਦੇ 'ਚ ਉਹਨਾਂ ਨੇ ਜਿਹੜਾ ਪੋਸੀਬਲ ਫਿਊਚਰ ਥ੍ਰੈਟ ਅਮਰੀਕਾ ਮੇਨਲੈਂਡ 'ਚ ਹੈ, ਜਿਹਦੇ ਥੱਲੇ ਇੰਟਰਕੰਟੀਨੈਂਟਲ ਮਿਸਲਸ ਦਾ ਹੋਣਾ, ਜਿਹਦੇ 'ਚ ਰੂਸ, ਚੀਨ, ਈਰਾਨ ਜਿਹਦਾ ਮਲੀਦਾ ਬਣਾਇਆ ਹੋਇਆ ਉਹਦਾ ਵੀ ਨਾਂ, ਔਰ ਉਹਦੇ ਨਾਲ ਪਾਕਿਸਤਾਨ। ਹੁਣ ਇਹ ਆਪਣੇ ਆਪ ਦੇ ਵਿੱਚ ਹਾਲਾਂ ਰਸ਼ੀਆ, ਚਾਈਨਾ, ਨਾਰਥ ਕੋਰੀਆ, ਈਰਾਨ ਔਰ ਪਾਕਿਸਤਾਨ। ਹੁਣ ਜਿਹੜਾ ਸਵਾਲ ਇੱਕਦਮ ਉੱਠਿਆ ਕਿ ਵੀ ਪਹਿਲੀ ਗੱਲ ਤਾਂ ਪਾਕਿਸਤਾਨ ਦੇ ਕੋਲ ਕੈਪੇਬਿਲਿਟੀ ਵੀ ਨਹੀਂ ਹੈ, ਪਾਕਿਸਤਾਨ ਨੇ ਈਵਨ ਇਜ਼ਰਾਈਲ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵੀ ਨਹੀਂ ਬਣਾਈਆਂ, ਕਿਉਂਕਿ ਇਸ ਬਹਾਨੇ ਨਾਲ ਕੱਲ੍ਹ ਨੂੰ ਇਜ਼ਰਾਈਲ ਪਾਕਿਸਤਾਨ ਨੂੰ ਨਿਸ਼ਾਨਾ ਨਾ ਬਣਾਏ। ਔਰ ਪਾਕਿਸਤਾਨ ਦੇ ਜ਼ਿਆਉਲ ਹੱਕ ਤੋਂ ਲੈ ਕੇ ਹੁਣ ਤੱਕ ਆਸਮ ਮੁਨੀਰ ਤੱਕ ਦਾ ਕਹਿਣਾ ਹੈ ਕਿ ਵੀ ਇਹ ਜਿਹੜਾ ਹੈ ਸਾਡਾ ਨਿਊਕਲੀਅਰ ਪ੍ਰੋਗਰਾਮ ਇੰਡੀਆ ਸਪੈਸੀਫਿਕ ਹੈ, ਇਹ ਡੈਟਰੈਂਟ ਹੈ ਕਿ ਤਾਂ ਕਿ ਸਾਡੀ ਹੋਂਦ, ਸਾਡੀ ਐਗਜ਼ਿਸਟੈਂਸ ਨੂੰ ਜਿਹੜਾ ਉਹ ਮਿਟਾਉਣ ਦੀ ਲਾਈਨ ਨਾ ਹੋਏ, ਇਸ ਤੋਂ ਬਿਯੋਂਡ ਨਹੀਂ ਹੈ। ਔਰ ਇਹ ਹਰ ਇੱਕ ਨੂੰ ਪਤਾ ਹੈ ਵੀ ਉਹਨਾਂ ਦੀ ਜਿਹੜੀ ਮਾਰ ਵੀ ਹੈ ਉਹ ਵਿਦਨ ਇੰਡੀਆ, ਕਿਉਂਕਿ 1000 ਕਿਲੋਮੀਟਰ ਤੱਕ ਤਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਬਣਦਾ ਹੈ, ਉਸ ਤੋਂ ਬਿਯੋਂਡ ਇੰਟਰਕੰਟੀਨੈਂਟਲ ਜਿਹੜਾ ਜੇ ਹੁਣ ਅਸੀਂ 13,000 ਮੀਲ ਉੱਥੋਂ ਲਾਹੌਰ ਤੋਂ ਦੇਖਦੇ ਹਾਂ ਅਮਰੀਕਾ ਜਾਂ ਦੂਜਾ, ਉਹ ਤਾਂ ਕੈਪੇਬਿਲਿਟੀ ਹਾਂ ਇੰਡੀਆ ਨੇ ਇਹ ਮਾਈਂਡ 'ਚ ਰੱਖਦੇ ਆ। ਉਹਨਾਂ ਕੋਲ ਲੌਂਗ ਟਰਮ ਲੌਂਗ ਰੇਂਜ ਮਿਸਲਸ ਜਿਹੜੀਆਂ ਨੇ ਉਹ ਅਲਾਸਕਾ ਤੱਕ ਪਹੁੰਚਣ ਵਾਲੀਆਂ ਹੈਗੀਆਂ ਨੇ।
ਹੁਣ ਜੇ ਤਾਂ ਸਿਰਫ ਕਿਸੇ ਦੀ ਕੈਪੇਬਿਲਿਟੀ ਦੀ ਗੱਲ ਹੋਣ ਦੀ ਉਹ ਤਾਂ ਸਮਝ ਆ ਸਕਦੀ ਹੈ ਜੇ ਹੌਸਟਿਲਿਟੀ ਹੋਏ। ਹੁਣ ਪਾਕਿਸਤਾਨ ਨਾਲ ਕੀ ਹੌਸਟਿਲਿਟੀ ਹੈ ਅਮਰੀਕਾ ਦੀ, ਪਹਿਲਾਂ ਬਗਦਾਦ ਪੈਕਟ 'ਚ ਰਿਹਾ। ਜੇ ਇੰਡੀਆ ਹਾਂ ਰਸ਼ੀਆ ਦੇ ਨਾਲ ਅਮਰੀਕਾ ਦੀ ਹੌਸਟਿਲਿਟੀ ਨਿਊਕਲੀਅਰ ਪ੍ਰੋਗਰਾਮਾਂ ਦੂਜਿਆਂ ਨੂੰ ਲੈ ਕੇ, ਔਰ ਇੰਡੀਆ ਜਿਹੜਾ ਉਹ ਰਸ਼ੀਆ ਦਾ ਪਾਰਟਨਰ ਹੈ। 25% ਟੈਰਿਫ ਇੱਕ ਸਾਲ ਤੋਂ ਦਿੰਦਾ ਰਿਹਾ ਕਿਉਂਕਿ ਰਸ਼ੀਅਨ ਆਇਲ ਵੀ ਬਾਏ ਕਰਦਾ ਰਿਹਾ, ਉਹਨਾਂ ਦੇ ਆਰਮਾਮੈਂਟ ਦੂਜੇ ਤੀਜੇ ਰਸ਼ੀਆ ਤੋਂ ਨੇ। ਸੋ ਜੇ ਕੱਲ੍ਹ ਨੂੰ ਰਸ਼ੀਆ ਨੇ ਅਮਰੀਕਾ ਦੇ ਖਿਲਾਫ ਕੋਈ ਲਾਈਨ ਲੈਣੀ ਹੈ ਤੇ ਪ੍ਰੋਕਸੀ ਤਾਂ ਇੰਡੀਆ ਹੋਏਗਾ ਉਹਦਾ। ਜੇ ਮਿਸਾਈਲਸ ਵੀ ਇੰਡੀਆ ਅਮਰੀਕਨ ਮੇਨਲੈਂਡ ਤੱਕ ਆਉਣੀਆਂ ਇੰਡੀਆ ਤੋਂ ਆਉਣੀਆਂ ਨੇ, ਪਾਕਿਸਤਾਨ ਤਾਂ ਉਹਦੇ 'ਚ ਜਿਹੜਾ ਉਹ ਪਲੇਅਰ ਹੀ ਨਹੀਂ ਬਣਦਾ। ਲੇਕਿਨ ਹੁਣ ਉਸ ਰਿਪੋਰਟ 'ਚ ਇਹ ਹੁੰਦਾ ਹੈ ਜਿੱਥੇ ਤੁਹਾਡੇ ਕੋਲ ਪਾਵਰ ਹੁੰਦੀ ਹੈ। ਤੁਲਸੀ ਗੈਬਰਟ ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਕਿਹਦਾ ਐਸੈਟ ਹੈ, ਲੇਕਿਨ ਪਾਕਿਸਤਾਨ ਨੂੰ ਐਡ ਕੀਤਾ। ਚਲੋ ਇਹ ਵੀ ਮੰਨ ਲਿਆ ਕਿ ਜੀ ਜੇ ਤੁਸੀਂ ਇਹ ਕਹਿੰਦੇ ਹੋ ਕਿ ਜੀ ਜਿਹੜੀਆਂ ਨਿਊਕਲੀਅਰ ਪਾਵਰਸ ਨੇ ਕੱਲ੍ਹ ਨੂੰ, ਫਿਰ ਇੰਡੀਆ ਉਹਦੇ 'ਚੋਂ ਮਾਈਨਸ ਕਿਉਂ ਕੀਤਾ ਗਿਆ? ਇੰਡੀਆ ਤਾਂ ਮੋਰ ਆਲਰੇਡੀ ਉਹਨਾਂ ਦੇ ਕੋਲ ਜਿਹੜੀਆਂ ਨੇ ਕੈਪੇਬਿਲਿਟੀ ਹੈਗੀ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਕੱਲ੍ਹ ਹੀ ਇਹਨੂੰ ਟੱਚ ਕਰ ਲਿਆ ਸੀ ਕਿ ਵੀ ਇਹ ਠੀਕ ਨਹੀਂ ਹੈ ਸਾਈਨ, ਔਰ ਪਾਕਿਸਤਾਨ ਨੇ ਆਪਣੀ ਜਿਹੜੀ ਹੈ ਉਹ ਸਫਾਈ ਵੀ ਦਿੱਤੀ ਹੈ। ਹੁਣ ਦੂਸਰੇ ਪਾਸੇ ਜਿਹੜੀ ਇਹਨਾਂ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਕਹਿ ਰਿਹਾ, ਜਿਹਨੂੰ ਉਹਨਾਂ ਦੀ ਨਿਊਜ਼ ਏਜੰਸੀ ANI ਨੇ ਬੜਾ ਜਿਹੜਾ ਉਹ ਹੈਡਲਾਈਨ ਬਣਾਇਆ, Pakistan has history of clandestine nuclear proliferation. Ministry of External Affairs after US Intel Chief Tulsi Gabbard statement. ਹੁਣ ਤੁਲਸੀ ਗੈਬਰਟ ਦੇ ਬਿਆਨ ਤੋਂ ਬਾਅਦ ਇਹ ਜਿਹੜਾ ਫੋਰਨ ਮਿਨਿਸਟਰੀ ਦੇ ਜਸਵਾਲ ਨੇ ਜਿਹੜੀ ਗੱਲ ਕਹੀ, ਉਹਨੇ ਜਿਹੜਾ ਇਸ ਦੇ ਉੱਤੇ ਪੂਰਾ ਲੁਤਫ ਰਿਹਾ। ਐਜ਼ ਫਾਰ ਐਜ਼ ਪਾਕਿਸਤਾਨ ਇਜ਼ ਕੰਸਰਨਡ, they have a history. They have a history of clandestine nuclear non-proliferation. And statement like this again make it clear what kind of threat they pose to the world because of their clandestine nuclear operations. ਕਿ ਜੀ ਦੇਖੋ ਹੁਣ ਤਾਂ ਅਮਰੀਕਨ ਇੰਟੈਲੀਜੈਂਸ ਏਜੰਸੀ ਨੇ ਕਹਿ ਦਿੱਤਾ, ਔਰ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿੰਨਾ ਵੱਡਾ ਖਤਰਾ ਜਿਹੜਾ ਹੈ ਉਹ ਪਾਕਿਸਤਾਨ ਦੁਨੀਆ ਦੀ ਪੀਸ ਨੂੰ ਹੈ ਔਰ ਦੂਸਰੇ ਤੀਸਰੇ ਨੂੰ ਹੈ। ਉਹਦੇ ਤੇ ਉਹਨੇ ਪੂਰਾ ਰਿਪੋਰਟ ਨੂੰ ਕੋਟ ਕੀਤਾ ਕਿ ਭਾਈ ਅਸੀਂ ਇਸ ਰਿਪੋਰਟ ਤੋਂ ਬਾਅਦ ਜਿਹੜਾ ਇਹ ਗੱਲ ਕਲੀਅਰ ਹੋ ਗਈ ਕਿ ਵੀ ਪਾਕਿਸਤਾਨ ਜਿਹੜਾ ਉਹ ਦੁਨੀਆ ਦੀ ਪੀਸ ਨੂੰ ਖਤਰਾ ਹੈ। US ਕਿਉਂਕਿ ਇਸ ਰਿਪੋਰਟ ਦਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ, ਸੋ ਮੈਂ ਇਸ ਦੇ ਉੱਤੇ ਦੁਬਾਰਾ ਨਹੀਂ ਜਾਵਾਂਗਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਅਲਟੀਮੇਟਲੀ ਇਹ ਰਿਪੋਰਟ ਦਾ ਆਧਾਰ ਬਣਾ ਕੇ ਜਿਹੜਾ ਆਪਣਾ ਹਾਲ ਹੈ ਭਾਰਤ ਦਾ, ਉਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਆਪਣੇ ਜਿਹੜਾ ਟੈਰਰਿਜ਼ਮ ਦੇ ਨਾਲ ਰਿਲੇਟਡ ਕੀ ਪਾਰਟ ਹੈ, ਸ੍ਰੀਲੰਕਾ 'ਚ ਕਿਵੇਂ, ਜੇ ਹੁਣ ਫੋਰਨ ਇੰਟਰਫੇਰੈਂਸ ਦੀ ਗੱਲ ਕਰ ਰਹੇ ਹਾਂ, ਪਾਕਿਸਤਾਨ ਨੇ ਕਿਹੜਾ ਕਲੈਂਡੈਸਟੀਨ ਨਿਊਕਲੀਅਰ ਜਿਹੜੀ ਹੈ ਪ੍ਰੋਲੀਫਰੇਸ਼ਨ ਕੀਤੀ ਹੈ ਜੀ। ਇਸ ਦੇ ਉਲਟ ਜੇ ਅਸੀਂ ਭਾਰਤ ਦਾ ਹਾਲ ਦੇਖੀਏ, ਭਾਰਤ ਨੇ ਚੋਰੀ ਛਿਪੇ 1974 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਪਹਿਲਾ ਪੋਖਰਾਨ 1 ਟੈਸਟ ਕੀਤਾ ਤੇ ਮਿਸਯੂਜ਼ ਕੀਤਾ ਐਨਰਿਚ ਯੂਰੇਨੀਅਮ ਜਿਹੜਾ ਹਾਰਡ ਵਾਟਰ ਕੈਨੇਡੀਅਨ ਪਲਾਂਟ, ਕਿੰਨੀ ਦੇਰ ਉਹਦੇ ਤੇ ਪਾਬੰਦੀਆਂ ਰਹੀਆਂ ਇੰਡੀਆ ਦੇ ਉੱਤੇ। ਫਿਰ ਇਸ ਸਭ ਦੇ ਬਾਵਜੂਦ ਕਿ ਜਿਹੜਾ ਇੰਡੀਆ ਨੇ ਨਾ NPT ਤੇ ਦਸਤਖਤ ਕੀਤੇ ਨੇ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਦੇ, ਨਾ CTBT ਤੇ ਕੀਤੇ ਨੇ, ਲੇਕਿਨ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਵੀ ਹੈ। ਪਾਕਿਸਤਾਨ ਦਾ ਤਾਂ ਇਹ ਸਟੈਂਡ ਹੈ, ਇੰਡੀਆ ਸਾਈਨ ਕਰੇ ਅਸੀਂ ਕਰ ਦਿਆਂਗੇ। ਸੋ ਜਿਹੜਾ ਮੁਲਕ ਇੰਟਰਨੈਸ਼ਨਲ ਟ੍ਰੀਟੀਜ਼ ਦੇ ਥੱਲੇ ਨਾ ਹੀ ਉਹਨੇ ਜਿਹੜੇ ਉਹਨਾਂ ਦੇ ਨਿਊਕਲੀਅਰ ਪਲਾਂਟ ਨੇ ਉਹ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਐਟੋਮਿਕ ਐਨਰਜੀ ਏਜੰਸੀ ਹੈ ਉਸ ਦੇ ਲਈ ਕਦੇ ਖੋਲ੍ਹੇ ਨੇ, ਉਹ ਪ੍ਰਾਈਵੇਟਲੀ ਅਜੇ ਵੀ ਐਨਰਿਚ ਕਰ ਰਹੇ ਨੇ। ਹੁਣ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਇੰਡੀਆ ਜਾਂਦਾ, $2.5 ਬਿਲੀਅਨ ਦੀ ਡੀਲ ਜਿਹੜੀ ਹੈ ਉਹ ਯੂਰੇਨੀਅਮ ਕੈਨੇਡਾ ਤੋਂ ਲੈਣ ਲਈ ਇੰਡੀਆ ਨੇ ਸਾਈਨ ਕੀਤੀ ਹੈ। ਉਹਦੇ ਤੇ ਕਿਸੇ ਨੇ ਨਹੀਂ ਕਿਹਾ ਕਿ ਭਾਈ ਇਹ ਜਿਹੜਾ ਉਹਦੇ ਤੇ ਕਿਹੜੇ ਸੇਫਗਾਰਡ ਹੋਣਗੇ ਕਿ ਵੀ ਇੰਡੀਆ ਫਰਦਰ ਡਿਵੈਲਪ ਨਹੀਂ ਕਰਦਾ। ਸੋ ਮਤਲਬ ਜਿਹੜੇ ਖੁਦ ਜਿਨ੍ਹਾਂ ਨੇ ਸਿਸਟਮ ਨੂੰ ਐਬਿਊਜ਼ ਕੀਤਾ, ਆਪਣਾ ਐਟੋਮਿਕ ਪ੍ਰੋਗਰਾਮ ਨੂੰ ਡਿਵੈਲਪ ਕੀਤਾ, ਪਾਕਿਸਤਾਨ ਨੇ ਤਾਂ 1974 ਤੋਂ ਬਾਅਦ ਜਿਹੜਾ ਇਹ ਜਦੋਂ ਇੰਡੀਆ ਨੇ ਕਰ ਲਿਆ, ਔਰ ਆਲਰੇਡੀ 1971 'ਚ ਸਕੂਤੇ ਢਾਕਾ ਹੋ ਗਿਆ ਸੀ, ਪਾਕਿਸਤਾਨ ਨੇ ਰਿਅਲਾਈਜ਼ ਕੀਤਾ ਕਿ ਸਾਨੂੰ ਤਾਂ ਇਹਨਾਂ ਨੇ ਖਾ ਜਾਣਾ ਜੇ ਅਸੀਂ ਨਿਊਕਲੀਅਰ ਪੁੱਟੋ ਨੇ ਇਸ ਦੇ ਉੱਤੇ ਫਿਰ ਕੰਮ ਕੀਤਾ। ਔਰ ਉਹਨਾਂ ਦਾ ਹਮੇਸ਼ਾ ਇਹ ਕਹਿਣਾ ਹੈ ਕਿ ਵੀ ਪਾਕਿਸਤਾਨ ਦਾ ਕਿ ਵੀ ਅਸੀਂ
ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਤੇ ਵੀ ਸਾਈਨ ਕਰਨ ਨੂੰ ਤਿਆਰ ਹੈ, ਕੰਪਰੈਹੈਂਸਿਵ ਟੈਸਟ ਬੈਨ ਟ੍ਰੀਟੀ ਤੇ ਵੀ ਪਹਿਲਾਂ ਇੰਡੀਆ ਕਰੇ। ਸੋ ਭਾਰਤ ਦੀ ਜਿਹੜੀ ਨਫ਼ਰਤ ਹੈ ਪਾਕਿਸਤਾਨ ਪ੍ਰਤੀ, ਉਹ ਇਸ ਨੂੰ ਅਸੀਂ ਬਾਰ-ਬਾਰ ਦੇਖਦੇ ਹਾਂ ਔਰ ਇਹ ਹਰ ਲੈਵਲ ਦੇ ਉੱਤੇ, ਹਾਲਾਂ ਕੋਈ ਇੰਡੀਅਨ ਫੋਰਨ ਮਿਨਿਸਟਰੀ ਨੂੰ ਇਸ ਤੇ ਕਮੈਂਟ ਕਰਨ ਦੀ ਲੋੜ ਨਹੀਂ ਸੀ, ਲੇਕਿਨ ਉਹਨਾਂ ਦੀ ਸਖੀ ਸਹੇਲੀ ਤੁਲਸੀ ਗੈਬਰਟ ਨੇ ਹੁਣ ਜੇ ਉਹਨਾਂ ਨੂੰ ਅਪਰਚੁਨਿਟੀ ਦਿੱਤੀ ਤਾਂ ਉਹ ਵੀ ਆਪਣਾ ਠੁੱਡ ਕਿਉਂ ਨਾ ਵਿੱਚ ਮਾਰਨ। ਸੋ ਇਹ ਸਮਝਣ ਦੀ ਲੋੜ ਹੈ ਕਿ ਵੀ ਇਹ ਅਲਟੀਮੇਟਲੀ ਜਦੋਂ ਗਲੋਬਲ ਇਹ ਪਾਰਟ ਘੁੰਮ ਰਿਹਾ ਹੁੰਦਾ ਹੈ, ਪਾਕਿਸਤਾਨ ਦੇ ਲਈ ਵੀ ਇਹ ਫਿਕਰ ਦੀ ਘੜੀ ਹੋਣੀ ਚਾਹੀਦੀ ਹੈ। ਕਿਉਂਕਿ ਜੇ ਨੇਤਨਯਾਹੂ ਇਹ ਕਹਿੰਦਾ ਹੈ ਕਿ ਉਹ ਸ਼ੀਆ ਇਸਲਾਮਿਕ ਮੁਲਕਾਂ ਦਾ ਗਰੁੱਪ ਹੈ, ਈਰਾਨ ਵੱਲ ਸੀ, ਜਾਂ ਸੁਨੀਆਂ ਦਾ ਹੈ, ਉਹਦੇ ਵਿੱਚ ਸਾਊਦੀ ਅਰੇਬੀਆ, ਤੁਰਕੀ ਹੈ, ਪਾਕਿਸਤਾਨ ਦਾ ਹੈ, ਇਹ ਸਭ ਅਮਨ ਦੇ ਲਈ ਖਤਰਾ ਨੇ, ਦੇ ਆਰ ਥ੍ਰੈਟ ਟੂ ਇਜ਼ਰਾਈਲ। ਤੇ ਜ਼ਾਹਰ ਹੈ ਕਿ ਵੀ ਉਹਨਾਂ ਦੇ ਲਈ ਤੁਰਕੀਏ ਵੀ, ਔਰ ਇਹ ਰਿਪੋਰਟ 'ਚ ਇੰਟੈਲੀਜੈਂਸ 'ਚ ਪਾਕਿਸਤਾਨ ਦੀ ਇਸ ਕੈਪੇਬਿਲਿਟੀ ਨੂੰ ਕਿ ਜੀ ਉਹ ਅਮਰੀਕਨ ਮੇਨਲੈਂਡ ਤੱਕ ਵੀ ਜਿਹੜਾ ਡਿਵੈਲਪ, ਇਹ ਜਿਹੜਾ ਇਹ ਖਤਰੇ ਦੀ ਘੰਟੀ ਹੈ ਕਿ ਵੀ ਅਲਟੀਮੇਟਲੀ ਅੱਜ ਤਾਂ ਠੀਕ ਹੈ, ਹੁਣ ਇੱਕ ਪਾਸੇ ਉਹ ਇਸਲਾਮਿਕ ਮੁਲਕ ਜਿਹੜੇ ਨੇ ਉਹ ਫਸੇ ਹੋਏ ਨੇ, ਬਿਆਨਬਾਜ਼ੀ ਵੀ ਕਰ ਰਹੇ ਨੇ, ਉਹਨਾਂ ਨੂੰ ਜਿਹੜਾ ਈਰਾਨ ਦੇ ਉੱਤੇ ਹਮਲੇ ਨੂੰ ਕਿਸੇ ਨੇ ਕੰਡੈਮ ਨਹੀਂ ਕੀਤਾ, ਲੇਕਿਨ ਜੇ ਹੁਣ ਉਹਨਾਂ ਦੀਆਂ ਫੈਸਿਲਿਟੀਜ਼ ਦੇ ਉੱਤੇ ਅਟੈਕ ਹੋਇਆ ਤਾਂ ਉਹਨੂੰ ਕੰਡੈਮ ਵੀ ਕਰ ਰਹੇ ਨੇ। ਸੋ ਇਨ ਦਾ ਐਂਡ ਆਫ ਦਾ ਡੇ ਜਿਹੜੀ ਖੇਡ ਹੈ ਇਹ ਡੂੰਘੀ ਹੈ ਔਰ ਪਾਕਿਸਤਾਨ ਨੂੰ ਖਬਰਦਾਰ ਹੋਣ ਦੀ ਲੋੜ ਹੈ। ਜੀ ਰਾਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ, ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।